ਪੰਜਾਬ ਦੇ ਵਿੱਚ ਜੋ ਹੋਇਆ 1947 ਵਿੱਚ ਇੱਕ ਹੱਦ ਤੱਕ ਯੂਨੀਕ ਹੈ, ਕਿਧਰ ਹੋਰ ਨਹੀਂ ਹੋਇਆ। ਲੇਕਿਨ ਕਿਆ ਜੈਨੋਸਾਈਡ, ਐਥਨਿਕ ਕਲੈਂਸਿੰਗ ਸਿਰਫ ਪੰਜਾਬ ਵਿੱਚ ਹੋਈ ਹੈ? ਤਾਰੀਖ ਵਿੱਚ ਇਹ ਹੁੰਦੀ ਰਹੀ ਹੈ। ਲਿਹਾਜ਼ਾ ਉਹ ਕਿਹੜੇ ਹਾਲਾਤ ਹੁੰਦੇ ਨੇ ਜਿੱਥੇ ਇਨਸਾਨ ਦਰਿੰਦਾ ਬਣ ਜਾਂਦਾ ਹੈ, ਔਰ ਕਿਹੜੀ ਉਹ ਸੋਚ ਹੈ ਜਿਹੜੀ ਇਨਸਾਨ ਨੂੰ ਦਰਿੰਦਾ ਬਣਾਉਂਦੀ ਹੈ। ਇਸ ਨੂੰ ਜੇ ਅਸੀਂ ਸਮਝ ਲਈਏ ਤਾਂ ਪਾਰਟੀਸ਼ਨ ਪੰਜਾਬ ਦੀ ਕਿਉਂ ਇੰਨੀ ਖੂਨੀ ਹੋਈ। ਮੇਰੀ ਜਿਹੜੀ ਰਿਸਰਚ ਹੈ ਦ ਪੰਜਾਬ ਬਲੱਡੀ ਪਾਰਟੀਸ਼ਨ ਐਂਡ ਕਲੈਂਸਡ, ਉਹ ਉਰਦੂ ਵਿੱਚ ਵੀ ਉਹਦਾ ਤਰਜਮਾ ਹੋ ਗਿਆ ਹੈ, ਹਿੰਦੀ 'ਚ ਵੀ ਹੋ ਗਿਆ ਹੈ ਔਰ ਗੁਰਮੁਖੀ 'ਚ ਵੀ। ਗੁਰਮੁਖੀ 'ਚ ਉਹਦਾ ਟਾਈਟਲ ਹੈ ਵੱਡਿਆ ਕਟਿਆ ਪੰਜਾਬ। ਲਿਹਾਜ਼ਾ ਤਿੰਨੋਂ ਜਿਹੜੀਆਂ ਸਾਡੀ ਮੇਨ ਜ਼ੁਬਾਨਾਂ ਨੇ ਉਹਦੇ 'ਚ ਅਵੇਲੇਬਲ ਹੈ। ਮੈਨੂੰ 11 ਸਾਲ ਲੱਗੇ ਉਹ ਕਿਤਾਬ ਕੰਪਲੀਟ ਕਰਨ ਵਿੱਚ, ਕਿਉਂਕਿ ਉਸ ਤੋਂ ਪਹਿਲੇ ਜਿਹੜੀ ਰਿਸਰਚ ਹੋਈ ਸੀ ਉਹ ਜਿੱਥੇ ਗਵਰਨਰ ਆਫ ਪੰਜਾਬ, ਚੀਫ ਸੈਕਟਰੀ ਆਫ ਪੰਜਾਬ ਦਾ ਫੋਰਟਨਾਈਟਲੀ ਰਿਪੋਰਟਸ ਯਾਨੀ 2 ਹਫ਼ਤੇ ਦੇ ਬਾਅਦ ਜਿਹੜੀ ਉਹ ਸੀਕ੍ਰੇਟ ਰਿਪੋਰਟਸ ਲਿਖਦੇ ਨੇ ਉਹ ਖਤਮ ਹੋ ਜਾਂਦੀ ਹੈ, ਔਰ ਉਹ ਇਸੀ 14 ਅਗਸਤ ਨੂੰ। ਉਹਦੇ ਬਾਅਦ ਰਿਪੋਰਟਸ ਜਿਹੜੀਆਂ ਨੇ ਜਾਂ ਤਾਂ ਲਿਖੀਆਂ ਨਹੀਂ ਗਈਆਂ ਜਾਂ ਉਹ ਅਜੇ ਤੱਕ ਕਲਾਸੀਫਾਈਡ ਨੇ। ਤੇ ਸਵਾਲ ਇਹ ਸੀ ਕਿ ਸਰ ਐਵਨ ਜੈਨਕਿੰਸ ਜਿਹੜੇ ਪੰਜਾਬ ਦੇ ਗਵਰਨਰ ਨੇ, ਉਹਨਾਂ ਦਾ ਖਿਆਲ ਸੀ 5200 ਬੰਦੇ ਮਾਰੇ ਗਏ ਨੇ ਬਾਈ 4 ਅਗਸਤ 1947, ਲੇਕਿਨ ਡਬਲ ਵੀ ਹੋ ਸਕਦੇ ਨੇ ਕਿਉਂਕਿ ਅਕਾਊਂਟ ਆਉਂਦੇ ਆਉਂਦੇ ਦੇਰ ਲੱਗਦਾ ਹੈ। ਲੇਕਿਨ 31 ਦਸੰਬਰ 1947 ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਜੇ 1 ਮਿਲੀਅਨ ਬੰਦਾ ਮਾਰਿਆ ਗਿਆ ਤੇ 8 ਲੱਖ ਉਹਨਾਂ 'ਚੋਂ ਪੰਜਾਬੀ ਸਨ। ਹਾਂਜੀ, ਪੰਜਾਬੀ ਸਨ। ਇਸੇ ਤਰ੍ਹਾਂ ਜੇ 14 ਤੋਂ 15 ਮਿਲੀਅਨ ਲੋਕਾਂ ਨੇ ਘਰ ਛੱਡ ਕੇ ਭੱਜੇ ਨੇ ਦੂਸਰੇ ਪਾਸੇ, ਤੇ ਉਹਦੇ ਵਿੱਚ 10 ਮਿਲੀਅਨ ਜਿਹੜੇ ਸਨ ਉਹ ਪੰਜਾਬੀ ਸਨ। ਉਹ ਕੀ ਵਜ੍ਹਾ ਸੀ ਕਿ ਪੰਜਾਬੀਆਂ ਨੇ ਇੱਕ ਦੂਸਰੇ ਨਾਲ ਐਡਾ ਬੁਰਾ ਸਲੂਕ ਕੀਤਾ? ਉਹਦੇ ਲਈ ਤੁਹਾਨੂੰ ਮੇਰੀ ਕਿਤਾਬ ਪੜ੍ਹਨੀ ਪਏਗੀ, ਲੇਕਿਨ ਇਹਦੀ ਬੈਕਗਰਾਊਂਡ ਦੇ ਜਾਣ ਨੂੰ ਜਿਹੜੀ 2-3 ਗੱਲਾਂ ਕੱਲ੍ਹ ਵੀ ਹੋਈਆਂ ਅੱਜ ਵੀ ਹੋਈਆਂ। ਇੱਕ ਡੋਮੀਨੈਂਟ ਫੈਕਟਰ ਹੈਗਾ ਪੰਜਾਬੀ ਜ਼ੁਬਾਨ ਦਾ, ਜੋ ਕੱਲ੍ਹ ਸਾਬਤ ਹੋਇਆ ਕਿ ਈਸਟ ਪੰਜਾਬ ਦੇ ਵਿੱਚ ਉਸ ਜ਼ੁਬਾਨ ਦੇ ਵਿੱਚ ਯੂਨੀਵਰਸਿਟੀ ਲੈਵਲ ਤੇ ਪੜ੍ਹਾਇਆ ਜਾ ਰਿਹਾ ਹੈ, PhDs ਹੁੰਦੀਆਂ ਨੇ, ਓਫੀਸ਼ੀਅਲ ਕਾਰੋਬਾਰ ਪੰਜਾਬੀ 'ਚ ਹੁੰਦਾ ਹੈ। ਇਹਦੇ ਬਰਕਸ ਸਾਡੇ ਪਾਸੇ ਸੁਣਿਆ ਹੁਣ ਜੂਨ ਦੇ ਵਿੱਚ ਕੋਈ ਇਜਾਜ਼ਤ ਮਿਲੀ ਹੈ ਕਿ ਤੁਸੀਂ ਅਸੈਂਬਲੀ 'ਚ ਜੇ ਚਾਹੋ ਤੇ ਪੰਜਾਬੀ 'ਚ ਤਕਰੀਰ ਕਰ ਸਕਦੇ ਹੋ, ਲੇਕਿਨ ਅੱਜ ਤੱਕ ਉਸ ਦੇ ਬਾਅਦ ਕਿਸੇ ਨੇ ਕੀਤੀ ਨਹੀਂ। ਸੋ ਹਾਊ ਡੂ ਵੀ ਐਕਸਪਲੇਨ ਕਿ ਪਾਕਿਸਤਾਨ ਬਣਨ ਦੇ ਬਾਅਦ ਪੰਜਾਬੀ ਨਾਲ ਇਹ ਸਲੂਕ ਹੋਇਆ। ਹਿੰਦੁਸਤਾਨ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਇੱਕ ਪੂਰੀ ਸਟੇਟ ਦੀ ਜ਼ੁਬਾਨ ਹੈ। ਕੁਝ ਕੜਵੀਆਂ ਗੱਲਾਂ ਮੈਂ ਕਰਾਂਗਾ ਕਿਉਂਕਿ ਇਹਦੇ ਕਦੇ ਬਗੈਰ ਗੱਲ ਬਣਦੀ ਨਹੀਂ। ਯਾਨੀ 1928 ਵਿੱਚ ਮੋਤੀ ਲਾਲ ਨਹਿਰੂ ਰਿਪੋਰਟ ਜਿਹੜੀ ਤਿਆਰ ਹੋਈ ਸੀ, ਮੋਤੀ ਲਾਲ ਨਹਿਰੂ ਰਿਪੋਰਟ 1928 ਦੀ 4 ਜਿਹੜੀ ਮੇਨ ਸ਼ਿਕਸ ਨੇ ਉਹ ਇਹ ਸਨ: there will be no state religion, ਕੋਈ ਮਜ਼ਹਬ ਨਹੀਂ ਹੋਏਗਾ ਸਟੇਟ ਦਾ। men and women will have equal rights। ਤੀਸਰੀ ਸੀ ਕਿ ਇੰਡੀਆ will be a federation with a strong effective center। ਔਰ ਚੌਥੀ ਸੀ ਕਿ ਹਿੰਦੁਸਤਾਨ ਦੀ ਨੈਸ਼ਨਲ ਜ਼ੁਬਾਨ ਜਿਹੜੀ ਹੈ ਉਹ ਹਿੰਦੁਸਤਾਨੀ ਹੋਏਗੀ। ਉਹਦੇ 2 ਓਫੀਸ਼ੀਅਲ ਰਸਮ ਖਤ ਹੋਣਗੇ, ਇੱਕ ਦੇਵਨਾਗਰੀ ਤੇ ਇੱਕ ਪਰਸ਼ੀਅਨ। ਲੇਕਿਨ ਹਰ ਪ੍ਰੋਵਿੰਸ ਜਿਹੜਾ ਹੈ ਉਹਨੂੰ ਹੱਕ ਹੋਏਗਾ ਕਿ ਆਪਣੀ ਜ਼ੁਬਾਨ ਵਿੱਚ ਉਹ ਆਪਣੀ ਕਾਰਵਾਈ ਕਰਨ ਓਫੀਸ਼ੀਅਲ ਔਰ ਪੜ੍ਹਾਈ ਲਿਖਾਈ ਕਰਨ। ਉਸ ਜ਼ਮਾਨੇ 'ਚ ਮੁਸਲਿਮ ਲੀਗ ਨੇ ਮੋਤੀ ਲਾਲ ਨਹਿਰੂ ਰਿਪੋਰਟ ਰਿਜੈਕਟ ਕਰਤੀ।
ਉਸ ਦੇ ਬੈਕਗਰਾਊਂਡ ਵਿੱਚ ਜਾਣ ਦੀ ਜ਼ਰੂਰਤ ਨਹੀਂ। 1936 'ਚ ਫਿਰ ਕਾਂਗਰਸ ਦਾ ਇੱਕ ਰੈਜ਼ੋਲੂਸ਼ਨ ਹੈ ਬਿਲਕੁਲ ਇਹ ਕਿ ਹਰ ਹਿੰਦੁਸਤਾਨੀ ਵਿਲ ਬੀ ਦ ਓਫੀਸ਼ੀਅਲ ਲੈਂਗੁਏਜ ਆਫ ਇੰਡੀਆ। ਸਾਊਥ ਇੰਡੀਆ ਜਿਹੜਾ ਉਹ ਅੰਗਰੇਜ਼ੀ ਚਾਹੇ ਤੇ ਕੰਟੀਨਿਊ ਕਰ ਸਕਦਾ ਹੈ, ਲੇਕਿਨ ਹਰ ਪ੍ਰੋਵਿੰਸ ਕੋਲ ਹੱਕ ਹੋਏਗਾ ਕਿ ਉਹ ਆਪਣੀ ਜ਼ੁਬਾਨ ਦੇ ਵਿੱਚ ਪੜ੍ਹਾਈ ਲਿਖਾਈ ਕਰਾਏ ਔਰ ਆਪਣਾ ਓਫੀਸ਼ੀਅਲ ਜੋ ਹੈ ਕੰਮ ਉਹ ਵੀ ਕਰੇ। ਔਰ ਮੈਂ ਜਵਾਹਰ ਲਾਲ ਨਹਿਰੂ ਔਰ ਮੁਹੰਮਦ ਅਲੀ ਜਿਨਾਹ ਦੀ ਜਿਹੜੀ ਕੋਰਸਪੋਂਡੈਂਸ ਹੈ ਇਹਦੇ 'ਤੇ, ਉਹ ਮੇਰੀ ਜਿਨਾਹ ਵਾਲੀ ਜਿਹੜੀ ਕਿਤਾਬ ਹੈ, ਜਿਨਾਹ ਹਿਸ ਸਕਸੈਸਿਸ ਫੇਲੀਅਰਸ ਐਂਡ ਰੋਲ ਇਨ ਹਿਸਟਰੀ, ਉਹਦੇ 'ਚ ਮੈਂ ਪੂਰਾ ਟ੍ਰਾਂਸਕ੍ਰਿਪਟ ਦੇ ਦਿੱਤਾ ਹੈ। ਨਹਿਰੂ ਦੀ ਰਿਸਪੌਂਸ ਹੈ ਕਿ ਤੁਹਾਡੀ ਹਰ ਗੱਲ ਅਸੀਂ ਮੰਨ ਲਈਏ, there will be no state religion, ਔਰ ਤੁਸੀਂ ਕਹਿੰਦੇ ਹੋ ਉਰਦੂ, ਤੇ ਉਹ ਵੀ ਅਸੀਂ ਮੰਨਦੇ ਹਾਂ ਕਿ will be one of the scripts ਹਿੰਦੁਸਤਾਨੀ ਜਦ ਜਿਨ੍ਹਾਂ ਸਾਹਿਬ ਦਾ ਜਿਹੜਾ ਜਵਾਬ ਹੈ ਉਹ ਹੈ ਵੇ ਕਿ ਹਿੰਦੁਸਤਾਨੀ is no language, it is Congress propaganda and Urdu is the mother tongue of Muslims. So that's the big difference. ਜਿਹੜੇ ਲੋਕ ਪੰਜਾਬੀ ਨਾਲ ਖਲੋਤੇ ਉਹ ਬੇਸਿਕਲੀ ਸਰਦਾਰ ਸਨ, ਔਰ ਪੰਜਾਬੀ ਹਿੰਦੂਆਂ ਨਾਲ ਫਿਰ ਇੱਕ ਉਹਨਾਂ ਦੀ ਕੰਟਰਡਿਕਸ਼ਨ ਈਸਟ ਪੰਜਾਬ ਵਿੱਚ ਹੋਈ ਹੈ। ਸਾਰੀ ਡਿਟੇਲਸ ਇਸ ਅਸੀਂ ਨਹੀਂ ਜਾ ਸਕਦੇ। ਇੱਕ ਇਸ ਕਾਨਫਰੰਸ ਵਿੱਚ ਮੈਂ ਦੇਖਿਆ ਜਿਹੜੇ ਸਲਾਮ ਅਲੈਕਮ ਹੋਏ ਨੇ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ, ਲੇਕਿਨ ਇਹ ਨੋਟ ਕਰੋ ਕਿ ਪੰਜਾਬ ਦੀ ਜਿਹੜੀ ਯੂਨਾਈਟਿਡ ਪੰਜਾਬ ਦੀ ਪੋਪੂਲੇਸ਼ਨ ਸੀ ਉਹਦੇ 'ਚ ਸਿੱਖਾਂ ਦੀ ਪੋਪੂਲੇਸ਼ਨ ਬ੍ਰਿਟਿਸ਼ ਏਰੀਆ 'ਚ 13.2 ਤੇ ਜੇ ਪ੍ਰਿੰਸਲੀ ਸਟੇਟਸ ਇਨਕਲੂਡ ਕਰ ਲਓ ਤਾਂ 14.1 ਸੀ। ਹਿੰਦੂ ਜਿਹੜੇ ਸਨ ਪੰਜਾਬੀ, ਉਹਨਾਂ ਦੀ ਪੋਪੂਲੇਸ਼ਨ 29% ਸੀ। ਤੇ ਨਮਸਕਾਰ ਵੀ ਸਾਨੂੰ ਕਹਿਣਾ ਚਾਹੀਦਾ ਹੈ, ਇੱਥੇ ਰਾਜਨ ਖੰਨਾ ਜੀ ਸਾਡੇ ਬੰਬੇ ਤੋਂ ਆਏ ਨੇ। ਜੇ ਤੁਸੀਂ ਪੰਜਾਬੀਅਤ ਵਿੱਚ ਯਕੀਨ ਰੱਖਦੇ ਹੋ, ਔਰ ਇੱਕ ਪੈਨਲ ਜਿਹੜਾ ਹੈ ਉਹ ਸਰ ਗੰਗਾ ਰਾਮ ਨੂੰ ਵੀ ਡਿਸਕਸ ਕਰੇਗਾ, ਜਿਹਦੀ ਮੈਨੂੰ ਬਹੁਤ ਖੁਸ਼ੀ ਹੈ। ਤੁਹਾਨੂੰ ਯਾਦ ਰਵੇ ਕਿ ਸਰ ਗੰਗਾ ਰਾਮ ਨਾ ਸਿਰਫ ਹਿੰਦੂ ਸਨ, ਬਲਕਿ ਉਹ ਯੂਪੀ ਤੋਂ ਸਨ ਓਰੀਜਨਲੀ। ਹੀ ਵਾਸ ਨਾਟ ਈਵਨ ਪੰਜਾਬੀ ਸਪੀਕਿੰਗ, ਲੇਕਿਨ ਉਹਨਾਂ ਦਾ ਪੰਜਾਬ ਤੇ ਇੰਨਾ ਕਰਮ ਹੈ। ਮੈਂ ਕਹਿੰਦਾ ਹੁੰਦਾ ਕਿ ਪਿਛਲੇ 1000 ਸਾਲ ਵਿੱਚ ਕਿਸੇ ਦੀ ਇੰਨੀ ਖਿਦਮਤ ਨਹੀਂ ਲਾਹੌਰ ਲਈ ਤੇ ਪੰਜਾਬ ਲਈ ਜਿੰਨੀ ਇੱਕ ਬੰਦੇ ਦੀ ਹੈ, ਸਰ ਗੰਗਾ ਰਾਮ ਦੀ। ਇਸੇ ਤਰ੍ਹਾਂ ਤੁਸੀਂ ਦੇਖੋ ਲਾਲਾ ਲਾਜਪਤ ਰਾਏ ਨੇ ਆਪਣੀ ਵਾਲਦਾ ਦੀ ਯਾਦ ਦੇ ਵਿੱਚ ਗੁਲਾਬ ਦੇਵੀ ਹਸਪਤਾਲ ਬਣਾਇਆ, ਉਹ ਅੱਜ ਵੀ ਵਸਦਾ ਹੈ। ਇਹ ਬਿਲਕੁਲ ਇਸ ਦੇ ਬਾਹਰ ਹੀ ਹੈ। ਇੱਕ ਸਰਦਾਰ ਜੀ ਸਨ ਕਿੰਗ ਐਡਵਰਡ ਮੈਡੀਕਲ ਕਾਲਜ ਵਿੱਚ, ਉਹਨਾਂ ਦੀ ਵਾਈਫ ਪ੍ਰੈਗਨੈਂਸੀ 'ਚ ਉਹਨਾਂ ਦੀ ਡੈਥ ਹੋ ਗਈ। ਉਹਨਾਂ ਨੇ ਉਹਨਾਂ ਦੀ ਯਾਦ ਵਿੱਚ ਜਾਨਕੀ ਦੇਵੀ ਮੈਟਰਨਿਟੀ ਹਸਪੀਟਲ ਬਣਾਇਆ ਹੈ, ਇਹ ਗੜੀ ਸ਼ਾਹ ਦੇ ਵਿੱਚ। ਇਹ ਤੇ ਮੈਂ ਉਹ ਨਾਂ ਲੈ ਰਿਹਾ ਜਿਹੜੇ ਬਹੁਤ ਵੱਡੇ ਨਾਂ ਨੇ। ਮੇਰਾ 2 ਦਿਨ ਪਹਿਲੇ ਮੈਂ ਵੀਡੀਓ ਬਣਾਇਆ ਸੀ ਭਾਈ ਰਾਮ ਸਿੰਘ ਤੇ, ਜਿਨ੍ਹਾਂ ਦੇ ਬਹੁਤ ਵੱਡੇ ਆਰਕੀਟੈਕਟ ਸਨ। ਸੋ ਆਈ ਥਿੰਕ ਜੇ ਕੋਈ ਪੰਜਾਬੀਅਤ ਹੈ ਤੇ ਉਹ ਇਨਕਲੂਸਿਵ ਹੋਏਗੀ। ਉਹ ਨਾ ਹਿੰਦੂ ਹੋਏਗੀ, ਉਹ ਨਾ ਮੁਸਲਮਾਨ ਹੋਏਗੀ, ਨਾ ਉਹ ਸਿੱਖ ਹੋਏਗੀ, ਨਾ ਉਹ ਕ੍ਰਿਸਚਨ ਹੋਏਗੀ, ਉਹ ਬੇਸਿਕਲੀ ਇਨਸਾਨ ਹੋਏਗੀ। ਲੇਕਿਨ ਹੋਇਆ ਕਿ ਮੁਸਲਿਮ ਲੀਗ ਨੇ ਸਟੈਂਡ ਲਿਆ ਕਿ ਉਰਦੂ ਇਜ਼ ਦ ਮਦਰ ਟੰਗ ਆਫ ਮੁਸਲਿਮਸ। ਇਹਦੇ ਬਾਅਦ 23 ਮਾਰਚ ਨੂੰ ਜਦੋਂ ਲਾਹੌਰ ਰੈਜ਼ੋਲੂਸ਼ਨ ਆਉਂਦਾ ਹੈ ਕਿ ਜਿਹੜੇ ਇਲਾਕੇ ਜਿਹਦੇ ਵਿੱਚ ਮੁਸਲਮਾਨ ਅਕਸਰੀਅਤ ਵਿੱਚ ਹਨ ਉਹ ਅਲੱਗ ਕਰਕੇ ਤੇ ਮੁਸਲਮਾਨ ਸਟੇਟਸ ਬਣਾਈਆਂ ਜਾਣ, ਬਾਅਦ ਵਿੱਚ ਉਹ ਪਾਕਿਸਤਾਨ ਬਣਿਆ ਇੱਕ ਮੁਲਕ। ਤੇ ਉਹਦੇ ਇੱਕ ਹਫ਼ਤੇ ਬਾਅਦ ਸਿੱਖ ਨੈਸ਼ਨਲਿਸਟ ਪਾਰਟੀ ਦੇ ਜਿਹੜੇ ਸਦਰ ਸਨ ਸਰਦਾਰ ਸੁੰਦਰ ਸਿੰਘ ਮਜੀਠੀਆ, ਉਹਨਾਂ ਦਾ ਬਿਆਨ ਹੈ ਕਿ ਜੇ ਮੁਸਲਮਾਨ ਹਿੰਦੁਸਤਾਨ ਨੂੰ ਆਪਣਾ ਘਰ ਨਹੀਂ ਸਮਝਦੇ ਤੇ ਇਸ ਪੰਜਾਬ ਵਿੱਚ ਜਿਹੜੇ ਇਲਾਕੇ 'ਚ ਸਿੱਖ ਔਰ ਹਿੰਦੂ ਮੈਜੋਰਿਟੀਜ਼ ਹਨ ਉਹ ਅਸੀਂ ਪਾਕਿਸਤਾਨ ਦਾ ਹਿੱਸਾ ਨਹੀਂ ਬਣਨ ਦਿਆਂਗੇ। ਲਿਹਾਜ਼ਾ ਇਹ ਆਲਰੇਡੀ 1940
23 ਮਾਰਚ ਦੇ ਬਾਅਦ ਇਹ ਡਿਮਾਂਡ ਸਿੱਖਾਂ ਵੱਲੋਂ ਆ ਗਈ। ਕ੍ਰਿਪਸ ਮਿਸ਼ਨ ਦੇ ਅੱਗੇ ਵੀ ਇਹ ਪੁਆਇੰਟ ਆਫ ਵਿਊ ਲਿਆ ਗਿਆ। ਪਾਕਿਸਤਾਨ ਕਿਉਂ ਬਣਿਆ, ਇਹ ਬੜਾ ਵੱਡਾ ਸਵਾਲ ਹੈ। ਕਿ ਆ ਮੁਸਲਮਾਨਾਂ ਨੂੰ, ਅੰਗਰੇਜ਼ਾਂ ਨੂੰ ਕੋਈ ਮੁਸਲਮਾਨਾਂ ਨਾਲ ਪਿਆਰ ਸੀ? ਕਿਉਂਕਿ ਲੈਟ ਮੀ ਸੇ ਵਨ ਥਿੰਗ ਐਂਡ ਆਈ ਚੈਲੰਜ ਐਨੀਵਨ, ਮੁਸਲਿਮ ਲੀਗ ਨੇ 1 ਘੰਟੇ ਲਈ ਅੰਗਰੇਜ਼ਾਂ ਦੇ ਖਿਲਾਫ ਨਾ ਜਲੂਸ ਕੱਢਿਆ, ਨਾ ਐਜੀਟੇਸ਼ਨ ਕੀਤੀ, ਨਾਟ ਐਟ ਆਲ। ਜਾਂਦੇ ਇੰਡੀਆ ਦੇ ਟੁਕੜੇ ਕਰਕੇ ਐਡਾ ਵੱਡਾ ਮੁਲਕ ਉਹ ਦੇ ਰਹੇ ਕਿਸ ਵਾਸਤੇ? ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਮੇਰੀ ਕਿਤਾਬ ਵਿੱਚ ਇਸ ਦਾ ਜਵਾਬ ਮਿਲਦਾ ਹੈ। ਸੋ ਜਦੋਂ ਇਹ ਡਿਸਾਈਡ ਹੋ ਗਿਆ, ਕੋਸ਼ਿਸ਼ ਹੁੰਦੀ ਰਹੀ ਕਿ ਕਿਸੇ ਤਰੀਕੇ ਨਾਲ ਇੰਡੀਆ ਯੂਨਾਈਟਿਡ ਰਵੇ ਔਰ ਬ੍ਰਿਟਿਸ਼ ਇੰਪੀਰੀਅਲਿਜ਼ਮ ਦੇ ਨਾਲ ਉਹਦਾ ਇੱਕ ਡਿਫੈਂਸ ਪੈਕਟ ਵੀ ਹੋਵੇ। ਸਿਰਫ ਆਜ਼ਾਦ ਨਹੀਂ, ਪੈਕਟ ਵੀ ਹੋਣਾ ਚਾਹੀਦਾ ਹੈ ਬ੍ਰਿਟਿਸ਼, ਜਿਹਨੂੰ ਕਿ ਕਾਂਗਰਸ ਦਾ ਜਿਹੜਾ ਲੈਫਟ ਵਿੰਗ ਹੈ ਉਹ ਰਜਿਸਟ ਕਰਦਾ ਸੀ ਕਿ ਅਸੀਂ ਸਾਰੀ ਉਮਰ ਜੇਲ੍ਹਾਂ ਕੱਟੀਆਂ ਨੇ, ਇਸ ਵਾਸਤੇ ਥੋੜ੍ਹੀ ਕਿ ਬਾਅਦ ਵਿੱਚ ਅਸੀਂ ਇੰਪੀਰੀਅਲਿਜ਼ਮ ਦਾ ਹਿੱਸਾ ਬਣ ਜਾਵਾਂਗੇ। ਲੇਕਿਨ ਜਿਨ੍ਹਾਂ ਸਾਹਿਬ ਦਾ ਬਿਆਨ ਮੈਂ ਦਿੱਤਾ ਹੈ ਕਿ ਮਤਲਬ ਮਾਊਂਟਬੈਟਨ ਜਿਨ੍ਹਾਂ ਨੂੰ ਕਹਿੰਦਾ, ਲੁੱਕ ਮਿਸਟਰ ਜਿਨਾ, ਆਈ ਐਪਰੀਸ਼ੀਏਟ ਯੋਰ ਇੰਟਰਸਟ in joining the British Commonwealth, but if India doesn't join, then be ready that we will refuse your application. What does Jinnah say? Jinnah da byan hai, I will go to the British people, to the Commonwealth, saying that we Muslims have been loyal to Britain, we have never protested against British rule. ਐਕਚੁਅਲੀ ਇਹ ਗੱਲ ਤੇ ਗਲਤ ਸੀ, ਕਿਉਂਕਿ ਜਿਹੜੇ ਮੁਸਲਮਾਨ ਜੇਲਾਂ ਕੱਟਣ ਵਾਲੇ ਸਨ ਉਹ ਵੀ ਸਨ। ਖਾਨ ਅਬਦੁਲ ਗਫਾਰ ਖਾਨ ਸਨ, ਬਾਦਸ਼ਾਹ ਖਾਨ। ਸਿੰਧ ਦੇ ਵਿੱਚ ਅੱਲਾ ਬਖਸ਼ ਸੁਮਰੂ ਸਨ, ਆਪਣਾ ਜਮੀਅਤ ਉਲਮਾਏ ਹਿੰਦ ਬਿਲਕੁਲ ਖਲੋਤੀ ਸੀ ਕਾਂਗਰਸ ਦੇ ਨਾਲ। ਔਰ ਇਸ ਤਰ੍ਹਾਂ ਬੇਤਹਾਸ਼ਾ ਤੁਹਾਨੂੰ ਕਾਂਗਰਸ ਦੇ ਵਿੱਚ ਮੁਸਲਮਾਨਾਂ ਦੇ ਵੀ ਨਾਮ ਮਿਲਣਗੇ। ਜਿਨ੍ਹਾਂ ਸਾਹਿਬ ਜਿਹੜਾ ਕਲੇਮ ਕਰ ਰਹੇ ਸਨ ਉਹ ਮੁਸਲਿਮ ਲੀਗ ਦੇ ਮੁਤਲਕ ਕਰ ਰਹੇ ਸਨ। ਲਿਹਾਜ਼ਾ ਜਿਨ੍ਹਾਂ ਇਨਸਿਸਟਡ ਕਿ ਪਾਰਟੀਸ਼ਨ ਕਰੋ, ਔਰ ਕਾਂਗਰਸ ਚਾਹੁੰਦੀ ਸੀ ਕਿ ਇੰਡੀਆ ਜਿਹੜਾ ਯੂਨਾਈਟਿਡ ਰਵੇ। ਇਸ ਤੇ ਜਦੋਂ ਇਲੈਕਸ਼ਨ ਹੋਇਆ 1945 ਦਾ, ਤੇ ਉਹਦੇ ਵਿੱਚ ਪੰਜਾਬ ਦੇ ਗਵਰਨਰਸ ਦੀ ਮੈਂ ਰਿਪੋਰਟਸ ਦਿੱਤੀਆਂ ਨੇ, ਇਹਨਾਂ ਨੇ ਇਸਲਾਮਿਕ ਸਲੋਗਨਸ ਮੁਸਲਿਮ ਲੀਗ ਨੇ ਆਮ ਇਸਤੇਮਾਲ ਕੀਤੇ ਨੇ। पाकिस्तान का नारा क्या, ला इलाहा इल्लल्लाह, मुस्लिम है तो लीग में आ। और मौलवियों को फतवे ले ले कि जेड़ा मुसलमान मुस्लिम लीग ਨੂੰ ਵੋਟ ਨਹੀਂ ਦੇਗਾ ਉਹਦਾ ਨਿਕਾਹ ਟੁੱਟ ਜਾਏਗਾ, ਔਰ ਜੇ ਉਹ ਮਰ ਜਾਏਗਾ ਤੇ ਅਸੀਂ ਉਹਦਾ ਜਨਾਜ਼ਾ ਵੀ ਨਹੀਂ ਪੜਾਵਾਂਗੇ। ਇਹ ਸਾਰੀ ਗੱਲਾਂ ਜਿਹੜੀਆਂ ਨੇ ਮੇਰੀ ਕਿਤਾਬ ਵਿੱਚ ਨੇ। ਲਿਹਾਜ਼ਾ ਅੱਜ ਕਰਦੇ ਹੋਏ ਤੁਹਾਡੇ ਸਾਹਮਣੇ ਮੈਨੂੰ ਕੋਈ ਡਰ ਨਹੀਂ ਲੱਗ ਰਿਹਾ, ਕਿਉਂਕਿ ਉਹ ਪਬਲਿਸ਼ ਵੀ ਇੱਥੇ ਹੋਈਆਂ ਨੇ ਤੇ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਹਮੇਸ਼ਾ ਜਾ ਕੇ ਚੈੱਕ ਕਰ ਲੈਣ ਮੇਰੇ ਸੋਰਸਿਸ ਨੂੰ। ਇਲੈਕਸ਼ਨ ਹੋ ਗਿਆ, ਪੰਜਾਬ ਦੇ ਵਿੱਚ ਹਿੰਦੂ ਮਹਾਸਭਾ ਨੂੰ ਕੋਈ ਸੀਟ ਨਹੀਂ ਮਿਲੀ। ਇਸ ਤੋਂ ਪਹਿਲੇ ਇਹ ਪੰਜਾਬ ਵਿੱਚ ਜੋ ਹੋਇਆ ਉਹਦੇ ਵਿੱਚ ਇੱਕ ਹੋਰ ਐਂਗਲ ਵੀ ਲਿਆਉਣਾ ਬੜਾ ਲਾਜ਼ਮੀ ਹੈ, ਕਿਉਂਕਿ ਉਸ ਤੇ ਬਹੁਤ ਅੱਜ ਜ਼ਿਕਰ ਹੋਇਆ ਕਿ ਪੰਜਾਬ ਦੇ ਵਿੱਚ ਜਿਹੜਾ ਸੀ ਨਾ ਮਿਲਨ, ਯਾਰ ਬੈਠ ਜਾਓ ਪਲੀਜ਼। Yes. ਕਿੱਥੇ ਸਾਂ ਯਾਰ, ਮੈਂ ਕੋਲ ਤਾਂ ਟਾਈਮ ਟੂ ਟੈਲ ਯੂ। ਜੀ ਹਿੰਦੂ ਸਭਾ ਨੂੰ ਕੋਈ ਨਹੀਂ ਮਿਲਿਆ। all Sikhs voted for the Sikh ਪੰਥਕ ਪਾਰਟੀਜ਼। 23 ਸੀਟਾਂ ਸਨ ਜਿਹਦੇ ਚੋਂ 31 ਜਿਹੜੀਆਂ ਨੇ ਉਹ ਪੰਥਕ ਪਾਰਟੀਜ਼ ਨੂੰ ਮਿਲੀਆਂ, 2 ਸ਼ਡਿਊਲ ਕਾਸਟ ਔਰ 1 ਕਾਂਗਰਸ ਨੂੰ। ਠੀਕ ਹੈ ਜੀ। 84 ਸੀਟਾਂ ਰਿਜ਼ਰਵ ਸਨ ਮੁਸਲਮਾਨਾਂ ਲਈ, ਉਹਦੇ ਚੋਂ 75 ਮੁਸਲਿਮ ਲੀਗ ਨੂੰ ਮਿਲੀਆਂ, ਔਰ ਕਾਂਗਰਸ ਨੂੰ 50 ਸੀਟਾਂ ਮਿਲੀਆਂ। ਪੰਜਾਬ ਵਿੱਚ ਬਣ ਗਈ ਹਕੂਮਤ ਸਰ ਖਿਜ਼ਰ ਹਯਾਤ ਟਿਵਾਣਾ ਦੀ, ਜਿਹੜੇ ਪੰਜਾਬ ਯੂਨੀਅਨਿਸਟ ਪਾਰਟੀ ਦੇ ਸਰਦਾਰ ਸਨ। ਪੰਜਾਬ ਯੂਨੀਅਨਿਸਟ ਪਾਰਟੀ ਇੱਕ ਇੰਟਰ ਕਮਿਊਨਲ ਪਾਰਟੀ ਸੀ। ਅੱਜ ਜਿਹੜੀਆਂ ਗੱਲਾਂ ਹੋਈਆਂ ਨੇ ਕਿ ਸਾਡੇ ਵੱਡੇ, ਸਾਡੇ ਸੂਫੀ, ਉਹ ਉਸ ਸੋਚ ਨੂੰ ਲੈ ਕੇ ਚੱਲ ਰਹੇ ਸਨ।
ਔਰ ਉਹਨਾਂ ਦੀ ਜਿਹੜੀ ਮਿਨਿਸਟਰੀਜ਼ ਨੇ ਉਹਦੇ ਵਿੱਚ ਹਿੰਦੂ ਵੀ ਸਨ, ਮੁਸਲਮਾਨ ਵੀ ਸਨ ਔਰ ਸਿੱਖ ਵੀ ਸਨ। ਔਰ ਉਹਨਾਂ ਦਾ ਰੈਕੋਰਡ ਇੰਨਾ ਫੇਅਰ ਸੀ ਕਿ ਇੱਕ ਸਨ ਸੁੰਦਰ ਸਿੰਘ ਮਜੀਠੀਆ। ਮਨੋਹਰ ਲਾਲ ਮਿਨਿਸਟਰ, ਉਹਨਾਂ ਦੇ ਪੁੱਤਰ ਨੇ ਕੋਸ਼ਿਸ਼ ਕੀਤੀ ਕਿ ਬੈਂਕ ਵਿੱਚ ਸਵਾਰਿਸ਼ ਮੇਰਾ ਪਾਲਿਤ ਕਰ ਦੇ, ਹੀ ਰਿਫਿਊਜ਼ਡ। ਵਾਹ ਵਾਹ ਵਾਹ। ਇਸੇ ਤਰ੍ਹਾਂ ਸਰਦਾਰ ਸਿਕੰਦਰ ਯਾਦ ਜਿਹੜੇ ਚੀਫ ਮਿਨਿਸਟਰ ਸਨ, ਉਹਨਾਂ ਦਾ ਪੁੱਤਰ ਜਿਹੜਾ ਸੀ ਸ਼ੌਕਤ ਯਾਦ, ਹੀ ਵਾਜ਼ ਅ ਮੇਜਰ। ਉਹਨੇ ਵੀ ਕਿਹਾ ਆਪਣੇ ਪਿਓ ਨੂੰ ਕਿ ਮੈਨੂੰ ਤੁਸੀਂ ਪ੍ਰਮੋਟ ਕਰਾਓ, ਤੁਸੀਂ ਤੇ ਅੰਗਰੇਜ਼ਾਂ ਦੇ ਬਹੁਤ, ਹੀ ਰਿਫਿਊਜ਼ਡ। ਤੇ ਉਹ ਦੌਰ ਸੀ ਔਰ ਹਿੰਦੂ ਮੁਸਲਿਮ ਸਿੱਖਾਂ ਨੂੰ ਨਾਲ ਲੈ ਕੇ ਤੁਰਨਾ ਜਿਹੜਾ ਹੈ, ਜਿਹਦੀ ਵਿਜ਼ਡਮ ਦੀ ਅਸੀਂ ਗੱਲ ਕਰ ਰਹੇ ਹਾਂ, ਜਿਹੜਾ 47 ਵਿੱਚ ਪਾਸ਼ ਹੋ ਗਿਆ, ਉਹਦੀ ਬੈਕਗਰਾਉਂਡ ਹੈ ਵੇ ਕਿ ਇਸ ਪਾਰਟੀ ਦੇ ਖਿਲਾਫ ਹੋਇਆ ਕਿ 1936 ਵਿੱਚ ਜਵਾਹਰ ਲਾਲ ਨਹਿਰੂ ਨੇ ਲਖਨਊ ਦੇ ਵਿੱਚ ਆਪਣੇ ਪ੍ਰੈਜ਼ੀਡੈਂਸ਼ੀਅਲ ਐਡਰੈਸ ਵਿੱਚ ਕਿਹਾ ਕਿ ਇਨ ਫਿਊਚਰ ਇੰਡੀਆ we will abolish ਜ਼ਿਮੀਦਾਰੀ and we will recast India in the light of the experience of building socialism in the Soviet Union। ਜਦੋਂ ਇਹ ਬਿਆਨ ਆਇਆ ਕਾਂਗਰਸ ਵੱਲੋਂ, ਜਵਾਹਰ ਲਾਲ ਨਹਿਰੂ ਵੱਲੋਂ, ਤੇ ਉਦੋਂ ਤੱਕ ਪੰਜਾਬ ਦੇ ਵਿੱਚ ਮੁਸਲਿਮ ਲੀਗ ਕੋਲ ਸਿਰਫ 2 ਸੀਟਾਂ ਸਨ। ਇੱਥੋਂ ਉਹਨਾਂ ਨੇ ਸ਼ੁਰੂ ਕਰਤਾ ਕਿ ਜੇ ਤੁਸੀਂ ਆਪਣੀ ਜ਼ਮੀਨਾਂ ਬਚਾਉਣੀਆਂ ਨੇ ਤੇ ਮੁਸਲਿਮ ਲੀਗ ਇਜ਼ ਯੋਰ ਪਾਰਟੀ, ਕਾਂਗਰਸ ਆਏਗੀ ਤੇ ਇਹ ਸਾਰੀ ਚੀਜ਼ ਅਬੋਲਿਸ਼ ਹੋ ਜਾਏਗੀ। ਅਸੀਂ ਦੇਖਦੇ ਹਾਂ ਕਿ ਫਿਰ ਉਹ ਲੈਂਡਲੌਰਡ ਜਿਹੜੇ ਨੇ ਮੁਸਲਿਮ ਲੀਗ ਵਿੱਚ ਆਉਣਾ ਸ਼ੁਰੂ ਹੋ ਗਏ। ਸਰ ਖਿਜ਼ਰ ਟਿਵਾਣਾ ਦੀ ਹਕੂਮਤ ਜਿਹੜੀ ਹੈ ਠੀਕ ਠਾਕ ਮੈਜੋਰਿਟੀ ਸੀ ਉਹਦੇ ਖਿਲਾਫ ਜਿਨ੍ਹਾਂ ਸਾਹਮਣੇ ਇੱਕ ਐਜੀਟੇਸ਼ਨ ਕਰਾਈ, ਜਿਹੜੀ 24 ਜਨਵਰੀ 1947 ਨੂੰ ਸ਼ੁਰੂ ਹੋਈ। ਔਰ ਉਹਦੇ 'ਚ ਜਿਹੜੇ ਨਾਅਰੇ ਲੱਗੇ ਕਿ ਖਿਜ਼ਰ ਦੱਲਾ ਹਾਏ ਹਾਏ, ਖਿਜ਼ਰ ਕੁੱਤਾ ਆਪਣੀ ਮਾਂ ਨਾਲ ਸੁੱਤਾ, ਇਸ ਕਿਸਮ ਦੇ ਨਾਅਰੇ ਲੱਗੇ ਚੀਫ ਮਿਨਿਸਟਰ ਆਫ ਪੰਜਾਬ ਦੇ ਖਿਲਾਫ। ਉਹਨਾਂ ਨੇ ਕੋਈ ਪੁਲਿਸ ਐਕਸ਼ਨ ਨਹੀਂ ਕਰਵਾਇਆ, ਅਰੈਸਟ ਲੋਕਾਂ ਨੂੰ ਕਰਕੇ ਡਿਟੈਂਸ਼ਨ ਜ਼ਰੂਰ ਕੀਤੀ, ਬਟ ਹੀ ਨੈਵਰ ਯੂਜ਼ਡ ਫੋਰਸ, ਨਾ ਪੁਲਿਸ ਨੂੰ ਕਿਹਾ ਗੋਲੀ ਚਲਾਓ ਨਾ ਕੁਛ। ਇਹਨਾਂ ਹਾਲਾਤ ਦੇ ਵਿੱਚ ਅੰਗਰੇਜ਼ਾਂ ਦਾ ਐਲਾਨ ਹੁੰਦਾ ਹੈ 20 ਫੈਬਰੂਰੀ ਨੂੰ that we will transfer power to Indians by June 1948। ਖਿਜ਼ਰ ਯਾਰ ਟਿਵਾਣਾ ਜਿਹੜਾ ਕਿ ਬੇਸਿਕਲੀ ਇੱਕ ਲਾਇਲਿਸਟ ਪ੍ਰੋ ਬ੍ਰਿਟਿਸ਼ ਉਹਨਾਂ ਦੀ ਸੋਚ ਸੀ, ਬਟ ਇੰਟਰ ਕਮਿਊਨਲ, ਉਹਨਾਂ ਨੇ ਰਿਅਲਾਈਜ਼ ਕਰ ਲਿਆ ਕਿ ਆਉਣ ਵਾਲੇ ਵਕਤ ਵਿੱਚ ਇਹ ਫੈਸਲਾ ਇੰਡੀਆ ਦਾ ਜਿਹੜਾ ਹੈ ਮੁਸਲਿਮ ਲੀਗ ਕਰੇਗੀ ਔਰ ਕਾਂਗਰਸ ਕਰੇਗੀ। ਮਾਈ ਗੇਮ ਇਜ਼ ਓਵਰ। ਤੇ ਉਹਨਾਂ ਨੇ 2 ਮਾਰਚ 1947 ਨੂੰ ਰਿਜ਼ਾਈਨ ਕਰਤਾ। 3 ਨੂੰ ਬਲਬਾ ਸ਼ੁਰੂ ਹੋ ਗਿਆ। 4 ਨੂੰ ਸਵੇਰ 10 ਵਜੇ ਗਵਰਨਮੈਂਟ ਕਾਲਜ ਦੇ ਸਾਹਮਣੇ ਹਿੰਦੂ ਔਰ ਸਿੱਖ ਸਟੂਡੈਂਟ ਜਿਹੜੇ ਪ੍ਰੋਟੈਸਟ ਕਰ ਰਹੇ ਸਨ, ਉਹਨਾਂ ਤੇ ਗੋਲੀ ਚਲਾਈ ਗਈ। ਪਹਿਲੇ ਦਿਨ ਹੀ ਗੋਲੀ ਚਲਾ ਦਿੱਤੀ ਗਈ। ਹਾਲਾਂਕਿ ਖਿਜ਼ਰ ਟਿਵਾਣਾ ਨੇ ਇੱਕ ਦਫਾ ਵੀ ਪੁਲਿਸ ਨੂੰ ਹੱਕ ਨਹੀਂ ਦਿੱਤਾ ਕਿ ਉਹ ਗੋਲੀ ਚਲਾਉਣ। 1-2 ਵਜੇ ਤੱਕ ਸਾਰੇ ਸ਼ਹਿਰ ਦੇ ਵਿੱਚ, ਮੁਹੱਲਿਆਂ ਦੇ ਵਿੱਚ, ਜਿਹੜਾ ਮੁਸਲਮਾਨਾਂ ਦਾ ਮੈਜੋਰਿਟੀ ਦਾ ਮੁਹੱਲਾ ਹੈ, ਉਹਦੇ 'ਚ ਹਿੰਦੂ ਸਿੱਖਾਂ ਤੇ ਹਮਲੇ, ਤੇ ਜਿੱਥੇ ਹਿੰਦੂ ਸਿੱਖਾਂ ਦਾ ਮੁਹੱਲਾ ਹੈ ਉੱਥੇ ਮੁਸਲਮਾਨਾਂ ਤੇ ਹਮਲੇ ਸ਼ੁਰੂ ਹੋ ਗਏ। ਕਿਉਂਕਿ ਅੰਮ੍ਰਿਤਸਰ ਤੋਂ ਲੋਕ ਆਉਂਦੇ ਸਨ ਰੋਜ਼ ਕੰਮ ਕਰਨ, ਵਰਕਸ਼ਾਪ ਜਿਹੜੀ ਹੈ ਮੁਗਲਪੁਰਾ ਵਰਕਸ਼ਾਪ ਵਿੱਚ। ਉਹ ਜਦੋਂ ਉੱਥੇ ਗਏ ਤੇ ਖਬਰ ਪਹੁੰਚ ਗਈ ਕਿ ਲਾਹੌਰ 'ਤੇ ਫਸਾਦ ਸ਼ੁਰੂ ਹੋ ਗਏ। ਤੇ ਪਹਿਲਾ ਫਸਾਦ ਜਿਹੜਾ ਹੈ 5 ਵਜੇ 5:30 ਵਜੇ ਜਿਹੜਾ ਹੈ ਹਾਲ ਬਾਜ਼ਾਰ ਸ਼ੁਰੂ ਹੋਇਆ ਔਰ ਫਿਰ ਅੰਮ੍ਰਿਤਸਰ ਵਿੱਚ ਪਹੁੰਚ ਗਿਆ। 5 ਨੂੰ ਮੁਲਤਾਨ ਵਿੱਚ ਇਸ ਕਿਸਮ ਦੀ ਜਿਹੜੀ ਉਹ ਹੈ ਵਾਇਲੈਂਸ ਜਿਹੜੀ ਪਹੁੰਚ ਗਈ। ਔਰ ਸਭ ਤੋਂ ਜ਼ਿਆਦਾ ਰਾਵਲਪਿੰਡੀ ਦੇ ਵਿੱਚ ਜੋ ਹੋਇਆ ਕਿ ਇਹਨਾਂ ਨੇ ਸਿੱਖਾਂ ਦੇ ਜਿਹੜੇ ਪਿੰਡ ਸਨ ਉਹ ਘੇਰ ਕੇ ਸਿੱਖ ਫਿਗਰਸ ਤੇ ਦਿੰਦੇ ਨੇ 10,000 ਦੀ, ਕਿ ਸਾਡੇ 10,000 ਲੋਕ ਮਾਰਤੇ। ਓਫੀਸ਼ੀਅਲ ਫਿਗਰ ਜਿਹੜੀ ਹੈ 3,800, ਜਿਹੜੀ ਪੁਲਿਸ ਤੁਹਾਨੂੰ ਪਤਾ ਹੈ ਹਮੇਸ਼ਾ ਦਬਾਉਂਦੀ ਹੈ, ਵਰਨਾ ਉਹਦੀ ਉਹ ਇਨਕੁਆਇਰੀ ਹੋ ਜਾਂਦੀ ਹੈ। ਮੈਂ ਉੱਥੇ ਜਿਹੜੀ ਜਾ ਕੇ ਰਿਸਰਚ ਕੀਤੀ ਹੈ, ਕਿਤਾਬ ਵਿੱਚ ਤੁਸੀਂ ਪੜ੍ਹੋ,
anywhere between 5 to 7,000 people. Majority of them Sikhs were killed. ਤੇ ਹੁਣ ਜੇ ਤੁਸੀਂ ਆਪਣੀ ਜ਼ੁਬਾਨ ਨਾਲ ਵੀ ਨਹੀਂ ਖਲੋਂਦੇ, ਸੈਂਸਸ ਦੇ ਵਿੱਚ ਇੱਥੋਂ ਦੇ ਜਿਹੜੇ ਮੁਸਲਿਮ ਲੀਡਰ ਸਨ, ਜਿਹੜੇ ਸਰ ਸੈਯਦ ਦੇ ਫੋਲੋਅਰ ਸਨ, ਉਹਨਾਂ ਨੇ ਉਰਦੂ ਆਪਣੀ ਮਦਰ ਟੰਗ ਸ਼ੋਅ ਕੀਤੀ। ਸਿਰਫ ਸਿੱਖਾਂ ਨੇ ਆਪਣੀ ਮਦਰ ਟੰਗ ਜਿਹੜੀ ਹੈ ਪੰਜਾਬੀ ਸ਼ੋਅ ਕੀਤੀ। ਗਾਲਿਬਨ ਹਿੰਦੂਆਂ ਨੇ ਹਿੰਦੀ ਸ਼ੋਅ ਕੀਤੀ। ਤੇ ਜ਼ੁਬਾਨ ਦਾ ਮਸਲਾ ਸੈਂਸਸ ਰੈਕੋਰਡਸ 20th ਸੈਂਚੁਰੀ ਸ਼ੁਰੂ ਹੋ ਜਾਂਦਾ ਹੈ, ਲੇਕਿਨ ਇਹਨੂੰ ਜ਼ੁਬਾਨ ਦੇਣਾ ਕਿ ਟੂ ਨੇਸ਼ਨ ਥਿਊਰੀ ਇੰਡੀਆ ਨੂੰ ਤੋੜੋ, ਇਹਦਾ ਫਿਰ ਜਿਹੜਾ ਅਸਰ ਹੋਇਆ ਲੋਕਾਂ ਤੇ ਉਹ ਇਹ ਸੀ ਕਿ 3 ਜੂਨ 1947 ਨੂੰ ਪਾਰਟੀਸ਼ਨ ਪਲਾਨ ਅਨਾਉਂਸ ਹੋ ਗਈ। ਇਹ ਜਰਾ ਸੁਣਨਾ ਬੜੀ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ। ਔਰ ਉਹਦੇ ਸੀ ਕਿ ਪੰਜਾਬ ਔਰ ਬੰਗਾਲ ਦੇ ਵਿੱਚ 2 ਬਲਾਕ ਬਣਨਗੇ, ਮੁਸਲਿਮ ਮੈਜੋਰਿਟੀ ਡਿਸਟ੍ਰਿਕਟ, ਹਿੰਦੂ ਸਿੱਖ ਮੈਜੋਰਿਟੀ ਡਿਸਟ੍ਰਿਕਟ ਪੰਜਾਬ। ਬੰਗਾਲ ਦੇ ਵਿੱਚ ਮੁਸਲਿਮ ਮੈਜੋਰਿਟੀ ਡਿਸਟ੍ਰਿਕਟਸ ਐਂਡ ਹਿੰਦੂ, ਉੱਥੇ ਸਿੱਖ ਨਹੀਂ ਸਨ। ਸੋ ਇਸ ਤਰ੍ਹਾਂ ਇਹਨਾਂ ਜੋ ਦੋਨੋਂ ਬਲਾਕਸ ਵਿੱਚੋਂ ਕੋਈ ਵੀ ਜੇ ਪਾਰਟੀਸ਼ਨ ਦੇ ਹੱਕ 'ਚ ਹੋਏਗਾ ਤੇ ਬੰਗਾਲ ਦੀ ਔਰ ਪੰਜਾਬ ਦੀ ਵੀ ਪਾਰਟੀਸ਼ਨ ਹੋਏਗੀ। ਹੁਣ ਜਿਨ੍ਹਾਂ ਸਾਹਿਬ ਕਹਿੰਦੇ ਸਨ ਕਿ ਹਿੰਦੁਸਤਾਨ ਦੀ ਤਕਸੀਮ ਤੇ ਕਰੋ ਮਜ਼ਹਬ ਦੀ ਬੁਨਿਆਦ ਤੇ, ਹਿੰਦੂ ਮੁਸਲਿਮਸ ਕਾਂਟ ਲਿਵ ਟੁਗੇਦਰ, ਲੇਕਿਨ ਪੂਰਾ ਮੈਨੂੰ ਪੰਜਾਬ ਦਿਓ ਔਰ ਪੂਰਾ ਮੈਨੂੰ ਬੰਗਾਲ ਦਿਓ, which is unassailable, which is very much assailable in pure logic. What is good for the goose is good for the gander. ਜੇ ਤੁਸੀਂ ਸਾਰੇ ਹਿੰਦੁਸਤਾਨ ਦੀ ਤਕਸੀਮ ਕਰਾ ਰਹੇ ਹੋ ਮਜ਼ਹਬ ਦੀ ਬੁਨਿਆਦ ਤੇ ਜਿਨ ਇਲਾਕਿਆਂ 'ਚ ਹਿੰਦੂ ਬੰਗਾਲ ਵਿੱਚ ਔਰ ਇੱਧਰ ਹਿੰਦੂ ਔਰ ਸਿੱਖ ਮੈਜੋਰਿਟੀਜ਼ ਹਨ, ਉਹ ਅਲੱਗ ਹੋਣਾ ਚਾਹੁੰਦੇ ਨੇ। ਲਿਹਾਜ਼ਾ 23 ਜੂਨ 1947 ਨੂੰ ਪੰਜਾਬ ਅਸੈਂਬਲੀ ਦਾ ਵੋਟ ਹੋਇਆ। ਦ ਹਿੰਦੂ ਸਿੱਖ bloc voted for the partition of Punjab. Muslim League wanted the partition of whole of India, but wanted the whole of Punjab and Bengal. ਇਹਨੂੰ ਕਾਊਂਟਰ ਇਸ ਤਰ੍ਹਾਂ ਕੀਤਾ ਗਿਆ। ਹੁਣ ਇਸ ਦੀ ਡਿਟੇਲ ਸੇ ਜਾਣ ਦੇ ਸਾਡਾ ਟਾਈਮ ਨਹੀਂ, ਲੇਕਿਨ ਇਸ ਦੌਰਾਨ ਇੰਨੀ ਨਫ਼ਰਤਾਂ ਇਹਨਾਂ ਨੇ ਪੈਦਾ ਕਰਤੀਆਂ ਸਨ ਕਿ ਮਾਰਚ ਦੇ ਬਾਅਦ ਜਿਹੜੇ ਮੇਰਾ ਟਾਈਟਲ ਹੈ ਨਾ ਦ ਪੰਜਾਬ ਬਲੱਡੀਡ, ਕਿ ਪੰਜਾਬ ਖੂਨੀ ਹੋ ਗਿਆ, ਦੈਟਸ ਮਾਰਚ 1947। ਪਾਰਟੀਸ਼ਨ ਵੈਨ ਮਾਊਂਟਬੈਟਨ ਕਮਸ ਔਰ ਉਹ ਗੁਫ਼ਤਗੂ ਸ਼ੁਰੂ ਕਰਦਾ ਹੈ ਔਰ ਫਿਰ 3 ਜੂਨ ਪਲਾਨ ਆ ਜਾਂਦੀ ਹੈ। ਐਂਡ ਕਲੈਂਸਡ ਜਦੋਂ ਦੋਨੋਂ ਪਾਸੇ ਹਕੂਮਤਾਂ ਆ ਗਈਆਂ, ਇੱਕ ਪਾਸੇ ਵੈਸਟ ਪਾਕਿਸਤਾਨ ਮੁਸਲਮਾਨਾਂ ਨੂੰ ਮਿਲ ਗਿਆ, ਈਸਟ ਪਾਕਿਸਤਾਨ ਜਿਹੜਾ ਉਹ ਹਿੰਦੂਆਂ ਔਰ ਸਿੱਖਾਂ ਨੂੰ ਮਿਲ ਗਿਆ। ਇਸ ਦੇ ਬਾਅਦ ਫਿਰ ਜੋ ਗਾਜਰ ਮੂਲੀ ਆਕਰਾਂ ਦੋਨੋਂ ਪਾਸੇ ਲੋਕਾਂ ਨੂੰ ਮਾਰਿਆ ਗਿਆ। ਈਸਟ ਪੰਜਾਬ ਦੇ ਵਿੱਚ 6 ਮਿਲੀਅਨ ਮੁਸਲਿਮ ਰਹਿੰਦੇ ਸਨ ਇੱਕ ਜ਼ਮਾਨੇ 'ਚ, ਸਵਾਏ ਮਲੇਰਕੋਟਲਾ 'ਚ ਉਹਨਾਂ 'ਤੇ ਹੱਥ ਨਹੀਂ ਲਗਾਇਆ ਗਿਆ, ਕਿਉਂਕਿ ਗੁਰੂ ਗੋਬਿੰਦ ਸਿੰਘ ਦਾ ਇੱਕ ਹੁਕਮ ਸੀ ਕਿ ਮਲੇਰਕੋਟਲਾ ਦੇ ਮੁਸਲਮਾਨਾਂ 'ਤੇ ਤੁਸੀਂ ਕਦੀ ਆਉਣ ਵਾਲੇ ਵਕਤ ਵਿੱਚ ਵੀ ਤਸ਼ੱਦਦ ਨਹੀਂ ਕਰਨਾ, ਵਾਇਲੈਂਸ ਨਹੀਂ ਕਰਨੀ। ਲੇਕਿਨ ਬਾਕੀ ਸਾਰੇ ਮੁਸਲਮਾਨਾਂ ਨੂੰ ਉੱਥੋਂ ਭੱਜਣਾ ਪਿਆ ਜਾਂ ਉਹ ਮਾਰੇ ਗਏ। ਸਾਡੇ ਪਾਸੇ 5.5 ਮਿਲੀਅਨ ਹਿੰਦੂ ਔਰ ਸਿੱਖ ਸਨ। ਬਾਈ December 1947, not a trace of Sikh or Hindu was to be found in West Pakistan, in West Punjab. ਐਨ ਹਾਲਾਤ ਜੇ ਤੁਸੀਂ ਹੁਣ ਦੇਖੋ ਕਿ ਪਾਕਿਸਤਾਨ ਜਾਂਦਾ ਬਣ, ਉਹਦੀ ਤੇ ਆਈਡੀਓਲੋਜੀ ਹੈ ਕਿ ਇਹ ਮੁਲਕ ਮੁਸਲਮਾਨਾਂ ਲਈ ਬਣੇ ਹੈ, ਔਰ ਦੂਸਰੀ ਗੱਲ ਹੈ ਕਿ ਉਰਦੂ ਜਿਹੜੀ ਹੈ ਮੁਸਲਮਾਨਾਂ ਦੀ ਜ਼ੁਬਾਨ ਹੈ। ਤੇ ਲਿਹਾਜ਼ਾ ਸਭ ਤੋਂ ਪਹਿਲੇ ਤੇ ਬੰਗਾਲ ਜਾ ਕੇ ਜਿਨ੍ਹਾਂ ਸਾਹਮਣੇ ਕਿਹਾ ਨਾ ਕਿ ਉਰਦੂ ਵਿਲ ਬੀ ਦ ਸੋਲ ਲੈਂਗੁਏਜ ਆਫ ਪਾਕਿਸਤਾਨ, ਵੈਨ ਬੰਗਾਲੀਜ਼ ਵਰ ਇਲਿਟਰੇਟ ਇਨ ਉਰਦੂ। ਹਾਂਜੀ, ਹੁਣ ਸਵਾਲ ਹੁੰਦਾ ਹੈ ਕਿ ਅੱਜ ਦੇ ਦੌਰ ਵਿੱਚ, ਮੈਂ ਘਟਾ ਰਿਹਾ ਕਿਉਂਕਿ ਬਹੁਤ ਲੰਬੀ ਗੱਲ ਹੋ ਸਕਦੀ ਹੈ, ਸਵਾਲ ਅੱਜ ਦੀ ਸ਼ਾਮ ਦਾ ਇਹ ਹੈ ਕਿ ਅਸੀਂ ਇੰਨਾ ਜੋਸ਼ ਦਿਖਾਇਆ ਹੈ, ਇੰਨਾ ਜਜ਼ਬਾ ਦਿਖਾਇਆ ਹੈ, ਲੇਕਿਨ ਸਾਡੀ ਹਕੂਮਤ ਜਿਹੜੀ ਹੈ ਪੰਜਾਬੀ ਨੂੰ ਉਹ ਸਟੇਟਸ ਕਿਉਂ ਨਹੀਂ ਦਿੰਦੀ। 55% ਆਬਾਦੀ ਪੰਜਾਬ ਦੀ, ਪਾਕਿਸਤਾਨ ਦੀ ਪੰਜਾਬੀ ਹੈ, ਤੁਹਾਡੀ ਸਾਰੀ ਮਿਲਟਰੀ ਪੰਜਾਬੀ ਹੈ,
ਤੁਹਾਡੀ ਸਾਰੀ ਬਿਊਰੋਕ੍ਰੇਸੀ ਪੰਜਾਬੀ ਜਿਨ੍ਹਾਂ ਕੋਲ ਪਾਵਰ ਹੈ ਉਹ ਕੱਲ ਹੁਕਮ ਕਰਨ ਤੇ ਅਸੀਂ ਪੰਜਾਬੀ ਜਿਹੜੀ ਹੈ ਪੜ੍ਹਾਉਣਾ ਵੀ ਸ਼ੁਰੂ ਕਰ ਦਈਏ ਔਰ ਸਿੱਖਣਾ ਵੀ ਸ਼ੁਰੂ ਕਰ ਦਈਏ। ਲੇਕਿਨ ਪ੍ਰੋਬਲਮ ਇਸ ਸਟੇਟ ਦੀ ਆਈਡੀਓਲੋਜੀ ਦਾ ਹੈ। ਇਹ ਆਈਡੀਓਲੋਜੀ ਜਿਹੜੀ ਹੈ ਜਦੋਂ ਤੱਕ ਤੁਸੀਂ ਇਸ ਤੋਂ ਆਜ਼ਾਦ ਨਹੀਂ ਹੋਵੋਗੇ, ਪਾਕਿਸਤਾਨ ਗਿਆ ਬਨ, ਇੱਕ ਇੰਡੀਆ ਵੀ ਹੈ, ਦੋਨੋਂ ਆਪਣੇ ਆਪਣੇ ਮੁਲਕ ਮੁਬਾਰਕ ਹੋਣ। ਤੁਹਾਨੂੰ ਅਮਨ ਨਾਲ ਰਹਿਣਾ ਸਿੱਖੋ, ਕੋਆਪਰੇਟ ਕਰਨਾ ਸਿੱਖੋ। ਹਾਂਜੀ, ਇਹ ਸਾਰੇ ਕਹਿ ਰਹੇ ਨੇ ਤੇ ਮੇਰੀ ਕੋਈ ਖਾਸ ਇਹਦੇ 'ਚ, ਲੇਕਿਨ ਯੂ ਹੈਵ ਟੂ ਅੰਡਰਸਟੈਂਡ ਦ ਪ੍ਰੋਬਲਮ ਆਫ ਪਾਕਿਸਤਾਨ। Pakistan was not created for the people who lived here, but for an idea कि एक मुसलमान वाले मुल्क बन गए। और आज तक झगड़ा है कि मुसलमान कौन है, या तो फैसला कर लेना कि हु इज अ मुस्लिम। उससे लड़ टैररिज्म भी इत्थे होई, शिया सुन्नी टैररिज्म भी इत्थे होई। अहमदी ग्रुप ਨੂੰ ਅਸੀਂ गैर मुस्लिम करार दे के ਕੱਢ भी ਦਿੱਤਾ। ਅਸੀਂ ਕਾਨੂੰਨ ਜਿਹੜੇ ਨੇ ਇਸਲਾਮ ਦੇ ਜਿਹੜੇ ਪ੍ਰੋਗਰੈਸਿਵ ਕੋਈ ਗੱਲ ਹੈ ਉਹ ਤੇ ਨਹੀਂ ਆਈ। ਜਿਸ ਤਰ੍ਹਾਂ ਇਹਨਾਂ ਨੂੰ ਇਸਲਾਮ ਦਾ ਜ਼ਿਆਦਾ ਉਹ ਜਜ਼ਬਾ ਆਇਆ, ਉਹਦੇ ਵਿੱਚ ਉਹ ਹਦੂਦ ਲਾਜ਼ ਲੈ ਆਏ ਜਿਹੜੇ 7ਵੀਂ ਸਦੀ ਦੀ ਇੱਕ ਵੈਲਿਊਜ਼ ਦਾ ਸਿਸਟਮ ਹੈ, ਉਹਦੇ ਵਿੱਚੋਂ ਹੀ ਬਲਾਸਫੇਮੀ ਲਾਅ ਹੈ। ਹੁਣ ਜਿੱਥੇ 96% ਲੋਕ ਮੁਸਲਮਾਨ ਹੋਣ, ਉੱਥੇ ਰਸੂਲullah ਦੇ ਖਿਲਾਫ ਕੌਣ ਗੁਸਤਾਖੀ ਕਰ ਸਕਦਾ ਹੈ? ਔਰ ਖਾਸ ਤੌਰ 'ਤੇ ਜੇ ਉਹ ਮੁਸਲਿਮ ਨਹੀਂ, ਉਹ ਤੇ ਡਰ ਕੇ ਰਹਿੰਦੇ ਨੇ। ਇਟਸ ਅ ਫੈਕਟ। ਤੁਸੀਂ ਹਰ ਲੋਕਾਂ ਨੂੰ ਫੜਦੇ ਫਿਰਦੇ ਹੋ, ਜਲਾ ਦਿੰਦੇ ਹੋ। ਸੋ ਪਾਕਿਸਤਾਨ ਹੈਜ਼ ਟੂ ਰਿਟਰਨ ਟੂ ਦ ਆਈਡੀਆ ਆਫ ਸਮ ਸੌਰਟ ਆਫ ਸੈਕੂਲਰ ਸਟੇਟ। ਮਜ਼ਹਬ ਨੂੰ ਔਰ ਰਿਆਸਤ ਨੂੰ ਇੱਕ ਦੂਸਰੇ ਤੋਂ ਅਲੱਗ ਕਰੋ। ਮਜ਼ਹਬ ਜਿਹੜਾ ਹੈ ਉਹ ਲੋਕਾਂ ਦੀ ਇੱਕ ਪ੍ਰਾਈਵੇਟ ਕਨਵਿਕਸ਼ਨ ਹੈਗੀ ਹੈ। ਮੈਨੂੰ 51 ਸਾਲ ਹੋ ਗਏ ਨੇ ਸਵੀਡਨ ਵਿੱਚ ਰਹਿੰਦੇ ਹੋਏ। ਮੈਂ ਕਈ ਦਫਾ ਸੋਚਣਾ ਜੇ ਮੇਰਾ ਦਰਵਾਜ਼ਾ ਖੜਕਾਉਣ ਤੇ ਕਹਿਣ ਤੈਨੂੰ ਪ੍ਰੋਫੈਸਰ ਅਸੀਂ ਗਲਤ ਬਣਾਇਆ, ਤੂੰ ਪਹਿਲੇ ਕ੍ਰਿਸਚਨ ਹੋ ਜਾਂਦਾ ਤੇ ਤਦ ਬਣਾਉਂਦੇ, ਵੁੱਡ ਆਈ ਹੈਵ ਐਕਸੈਪਟਡ ਇਟ? ਨੋ। ਲਿਹਾਜ਼ਾ ਤੁਸੀਂ ਲੋਕਾਂ ਦੇ ਉੱਤੇ ਮਜਬੂਰ ਕਰਕੇ ਆਪਣਾ ਮਜ਼ਹਬ ਥੋਸਦੇ ਹੋ, ਆਪਣਾ ਸੈਕਟ ਥੋਸਦੇ ਹੋ। ਇਹ ਕੋਈ ਇਨਸਾਨੀਅਤ ਨਹੀਂ ਹੈ। ਲਿਹਾਜ਼ਾ ਇਹ ਕਹਿਣਾ ਜੀ ਕਿ ਅੰਗਰੇਜ਼ਾਂ ਨੇ ਇਹ ਕੀਤਾ, ਅੰਗਰੇਜ਼ਾਂ ਨੇ ਉਹ ਕੀਤਾ। ਉਹਨਾਂ ਨੇ ਉਰਦੂ ਇੱਥੇ ਇਸ ਤੇ ਲੈ ਕੇ ਆਏ ਸਨ ਕਿਉਂਕਿ ਉਹਨਾਂ ਨੇ ਇੱਥੋਂ ਆਰਮੀ ਰਿਕਰੂਟ ਕਰਨੀ ਸੀ, ਔਰ ਪਹਿਲੇ ਉਹ ਆਰਮੀ ਜਿਹੜਾ ਐਕਸਪੀਰੀਅੰਸ ਸੀ ਉਹਨਾਂ ਦਾ ਉਹ ਉਰਦੂ ਸਪੀਕਿੰਗ ਇਲਾਕਿਆਂ ਦਾ ਸੀ। ਔਰ ਆਰਮੀ ਦੇ ਵਿੱਚ ਹਮੇਸ਼ਾ ਇੱਕ ਜ਼ੁਬਾਨ ਹੀ ਹੁੰਦੀ ਹੈ ਜਿਹੜੇ ਸਭ ਸਿੱਖਦੇ ਨੇ। ਸੋ ਦੇयर ਵਾਸ ਨੋ ਬਿਗ ਕੰਸਪੀਰੇਸੀ, ਬਲਕਿ ਸ਼ਾਇਦ ਪਾਲ ਸਾਹਿਬ ਨੇ ਦੱਸਿਆ ਵੀ ਸੀ ਕਿ ਅੰਗਰੇਜ਼ਾਂ 'ਚ ਵੀ ਡਿਸਕਸ਼ਨ ਸੀ ਕਿ ਪੰਜਾਬੀ ਲੈ ਆਓ, ਕੋਈ ਕਹਿੰਦੇ ਸਨ ਨਹੀਂ ਉਰਦੂ ਲਿਆਓ। ਇਹ ਬੜੀ ਡਿਸਕਸ਼ਨ ਦੇ ਬਾਅਦ ਹੋਇਆ ਕਿ ਅਸੀਂ ਇਹ ਸਾਰੇ ਇੰਪੀਰੀਅਲ ਜਿਹੜਾ ਗੇਮ ਅਸੀਂ ਖੇਡ ਰਹੇ ਹਾਂ, ਵੀ ਨੀਡ ਅ ਲੈਂਗੁਏਜ ਜਿਹੜੀ ਸਾਰੇ ਇੰਡੀਆ ਨੂੰ ਕਨੈਕਟ ਕਰਦੀ ਹੈ। ਤੋ ਇਸ ਵਾਸਤੇ ਉਰਦੂ ਪੜ੍ਹਾਈ ਗਈ। ਇਹਦੇ 'ਚੋਂ ਬਲਵੰਤ ਸਿੰਘ ਵੀ ਨਿਕਲੇ, ਇਹਦੇ 'ਚੋਂ ਰਾਜਿੰਦਰ ਸਿੰਘ ਬੇਦੀ ਵੀ ਨਿਕਲੇ ਜਿਨ੍ਹਾਂ ਨੇ ਉਰਦੂ 'ਚ ਲਿਖਿਆ, ਕ੍ਰਿਸ਼ਨ ਚੰਦਰ ਵੀ ਨਿਕਲੇ, ਔਰ ਬਹੁਤ ਅਦਬ ਉਹਨਾਂ ਨੇ ਛੱਡਿਆ ਸਾਡੇ ਲਈ। ਲਿਹਾਜ਼ਾ ਜ਼ਬਾਨ ਸ਼ੋਵਨਿਸਟ ਨਹੀਂ ਹੋਣਾ ਚਾਹੀਦਾ। I love Punjabi. My natural instinct is that I am a Punjabi. मैं कितनी पंजाबी ਨੂੰ ਦੇਖ ਲਾਂ ਤੇ ਮੇਰਾ ਦਿਲ ਕਰਦਾ ਉਹਨੂੰ ਮੈਂ ਆਪਣੇ ਗਲੇ ਲਾ ਲਾਂ।